ਜਿੰਨਾ ਚਿਰ ਅਸੀਂ ਡਿਫੈਂਸਿਵ ਹੋਵਾਂਗੇ ਉਹਨਾਂ ਚਿਰ ਤੱਕ ਇਹ ਮਸਲਾ ਨਹੀਂ ਸੋਲਵ ਹੋਣਾ। ਪਹਿਲ ਤਾਂ ਨਹੀਂ ਕਰਾਂਗੇ, ਪਰ ਜਿਹੜਾ ਸਾਡੇ ਤੇ ਚੜ੍ਹ ਕੇ ਆਊਗਾ ਬਾਈ ਜੀ, ਅਸੀਂ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਹਾਂ। ਅਸੀਂ ਇਹਦਾ ਮੂੰਹ ਤੋੜ ਜਵਾਬ ਦੇਵਾਂਗੇ ਫਿਊਚਰ ਦੇ ਵਿੱਚ। ਤੇ ਉਹਨਾਂ ਨੇ ਮੇਰੇ ਨਾਲ ਹੱਥੋਂ ਪਾਈ ਹੋਈ, ਮੇਰੇ ਪੱਗ ਕੇਸ ਕੀ ਸੀ ਬੰਨੀ ਹੋਈ ਆਪਣਾ ਸਾਫ ਕੇਸਰੀ ਰੰਗ ਦਾ, ਉਹ ਉਤਰ ਗਿਆ ਤੇ ਕੋਈ 5-7 ਬੰਦੇ 10 ਪੈ ਗਏ। ਉਹ ਕਿਸੇ ਨੇ ਮੇਰੇ ਕੇਸ ਫੜ ਲਏ, ਕਿਸੇ ਨੇ ਹੱਥ ਥੱਲੇ ਪੈ ਗਿਆ, ਇੱਦਾਂ ਉਹਨਾਂ ਨੇ ਮੈਨੂੰ ਕੁੱਟਿਆ। ਜੇ ਸਾਡੇ ਸਿੱਖ ਪੰਜਾਬ 'ਚ ਹੀ ਸੇਫ ਨਹੀਂ ਹੈ, ਪੰਜਾਬ 'ਚ ਆਪਣੀ ਰਕਸ਼ਾ ਨਹੀਂ ਕਰ ਸਕਦੇ, ਜੇ ਸਾਡੀ ਸਿੱਖੀ ਦੀ ਬਦਨਾਮੀ ਹੋ ਰਹੀ ਹੈ, ਕੋਈ ਬਾਣਾ ਲਾ ਜੇ, ਕੋਈ ਸਾਡੀ ਦਸਤਾਰ ਲਾ ਜੇ, ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਪੰਜਾਬ ਦੇ ਵਿੱਚ। ਅੱਜ ਚਮਕੌਰ ਸਾਹਿਬ ਵਿਖੇ ਇੱਕ ਕੱਲ੍ਹ ਦੀ ਬਹੁਤ ਵੱਡੀ ਮਾੜੀ ਘਟਨਾ ਵਾਪਰੀ ਹੈ, ਜਿਹੜਾ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਇਹ ਡੇਰੇ ਖੋਲ੍ਹ ਕੇ ਆਪਣੇ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਹੱਕ ਸਭ ਨੂੰ ਦਿੰਦਾ, ਸੰਵਿਧਾਨ ਕਰਨਾ ਚਾਹੀਦਾ, ਪਰ ਉਹਦੀ ਆੜ ਦੇ ਵਿੱਚ ਲੋਕਾਂ ਨੂੰ ਇਕੱਠੇ ਕਰਕੇ ਕਿਸੇ ਗੁਰਸਿੱਖਾਂ ਦੇ ਉੱਤੇ ਹਮਲਾ ਕਰ ਦੇਣਾ, ਇਹ ਬਹੁਤ ਮੰਦਭਾਗਾ ਹੈ ਔਰ ਨਾ ਬਰਦਾਸ਼ਤ ਕਰਨ ਯੋਗ ਹੈ। ਕੱਲ੍ਹ ਦੀ ਜਿਹੜੀ ਘਟਨਾ ਹੈ ਉਹ ਪਿੰਡ ਸੱਲੋ ਮਾਜਰੇ ਦੀ ਹੈ। ਉੱਥੇ ਸਰਦਾਰ ਸੁਖਵਿੰਦਰ ਸਿੰਘ ਇੱਕ ਸਾਡੇ ਅੰਮ੍ਰਿਤਧਾਰੀ ਗੁਰਸਿੱਖ ਨੇ, ਉਹਨਾਂ ਦੀ ਜ਼ਮੀਨ ਇੱਕ ਉੱਥੇ ਡੇਰਾ ਚਲਾ ਰਿਹਾ ਹੈ ਪਾਸਟਰ ਚਮਨ ਹੰਸ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਪ੍ਰਚਾਰ ਤਾਂ ਕ੍ਰਿਸਚਨਾਂ ਦਾ ਕਹਿ ਰਹੇ ਹਾਂ, ਪਰ ਜਦੋਂ ਇਹਨਾਂ ਦੇ ਨਾਲ ਦੇ ਇੱਕ ਡੇਰੇ ਦਾ ਮੈਂ ਯਾਦ ਦਿਵਾਉਣਾ ਚਾਹੁੰਦਾ, ਮਾਨਕਪੁਰ ਸ਼ਰੀਫ ਦੇ ਵਿੱਚ ਇਹ ਘਟਨਾ ਹੋਈ ਸੀਗੀ, ਤਾਂ ਜਿਹੜੇ ਪੰਜਾਬ ਦੇ ਕ੍ਰਿਸਚਨ ਸੁਸਾਇਟੀ ਆ ਉਹਨਾਂ ਨੇ ਚਰਚ ਵੱਲੋਂ ਬਿਆਨ ਜਾਰੀ ਕੀਤਾ ਸੀ ਵੀ ਇਹ ਆਪਣੇ ਤੌਰ ਤੇ ਹੀ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਤੋਰੀ ਫੁਲਕਾ ਚਲਾ ਰਿਹਾ, ਸਾਡਾ ਇਹਨਾਂ ਦੇ ਨਾਲ ਕੋਈ ਸੰਬੰਧ ਨਹੀਂ। ਇਹ ਗੱਲ ਵੀ ਜ਼ਿਕਰਯੋਗ ਹੋਣੀ ਚਾਹੀਦੀ ਹੈ, ਸਭ ਨੂੰ ਪਤਾ ਹੋਣਾ ਚਾਹੀਦਾ ਵੀ ਆਪਣੇ ਲੈਵਲ ਤੇ ਹੀ ਆ। ਉਹ ਚਮਨ ਹੰਸ ਪਾਸਟਰ ਨੂੰ ਬਾਈ ਸੁਖਵਿੰਦਰ ਸਿੰਘ ਦੀ ਜ਼ਮੀਨ ਦੇ ਨਾਲ ਉਹਨਾਂ ਨੇ ਕਾਫੀ ਵੱਡੇ ਤਾਦਾਦ 'ਚ ਇੱਕ ਸ਼ਾਮਲਾਟ ਜ਼ਮੀਨ ਹੈ ਪਿੱਪਲ ਮਾਜਰਾ ਪਿੰਡ ਦੀ, ਉੱਤੇ ਕਬਜ਼ਾ ਕਰਿਆ ਹੋਇਆ। ਉਹ ਜਿਹੜੀ ਜ਼ਮੀਨ ਦੇ ਉੱਤੇ ਕਬਜ਼ਾ, ਉਹਦੇ ਨਾਲ ਬਾਈ ਜੀ ਸੁਖਵਿੰਦਰ ਸਿੰਘ ਵੀ ਇਹ ਗਰੀਬ ਗੁਰਸਿੱਖ ਨੇ, ਇਹਨਾਂ ਦੀ ਖੇਤੀ ਕਰਦੇ ਨੇ, ਉਹ ਉੱਥੇ ਕੰਧ ਕਰ ਰਹੇ ਸੀ, ਇਹਨਾਂ ਦਾ ਰਸਤਾ ਬੰਦ ਕਰਕੇ। ਇਹਨਾਂ ਨੇ ਜਾ ਕੇ ਉਹਨੂੰ ਪਾਸਟਰ ਨੂੰ ਬੜੀ ਨਿਮਰਤਾ ਨਾਲ ਬੇਨਤੀ ਕਰੀ ਵੀ ਭਾਈ ਸਾਹਿਬ ਤੁਸੀਂ ਜੇ ਇੱਥੇ ਕੰਧ ਕਰਨੀ ਹੈ ਇਹਦੀ ਮਿਣਤੀ ਕਰਾ ਲਓ, ਜਿੱਥੇ ਤੁਹਾਡੀ ਮਿਣਤੀ ਦੇ ਵਿੱਚ ਪਟਵਾਰੀ ਤਹਿਸੀਲਦਾਰ ਇਹ ਕਰਨਗੇ ਉੱਥੇ ਤੱਕ ਤੁਸੀਂ ਆਪਣੀ ਕਰ ਲਿਓ, ਸਾਡਾ ਰਸਤਾ ਨਾ ਪਲੀਜ਼ ਬੰਦ ਕਰੋ। ਇਹਨਾਂ ਦੇ ਰੋਕਣ ਦੇ ਬਾਵਜੂਦ ਇਹਨਾਂ ਨੇ ਕੇਸਰੀ ਪਰਨਾ ਕੇਸਕੀ ਸਜਾਈ ਹੋਈ ਸੀਗੀ, ਇਹ ਇਕੱਲੇ ਸੀਗੇ। ਉਹਨਾਂ ਨੇ ਨਾਲ ਪਾਸਟਰ ਚਮਨ ਹੰਸ ਨੇ 10-12 ਬੰਦੇ ਲੈ ਕੇ ਇਹਨਾਂ ਦੇ ਉੱਤੇ ਹਮਲਾ ਕਰਤਾ, ਇਹਨਾਂ ਦੀ ਦਾੜੀ ਦੇ ਕੇਸ ਪੱਟੇ, 2 ਵਾਰ ਇਹਨਾਂ ਦੇ ਦਸਤਾਰ ਜਿਹੜੀ ਕੇਸਕੀ ਸੀ ਉਹਨੂੰ ਥੱਲੇ ਸੁੱਟਿਆ। ਸੋ ਇਹ ਮਤਲਬ ਧਾਰਮਿਕ ਸਾਡੇ ਚਿੰਨ੍ਹ ਨੇ, ਕੇਸ ਗੁਰੂ ਦੀ ਮੋਹਰ ਹਨ, ਇਹਨਾਂ ਦੀ ਬੇਅਦਬੀ ਉਹਦੇ ਵੱਲੋਂ ਕੀਤੀ ਗਈ ਹੈ। ਅੱਜ ਸਾਰੀਆਂ ਜਥੇਬੰਦੀਆਂ ਜਿਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਤਰਨਾ ਦਲ ਤੋਂ ਨੇ, ਤੇ ਹੋਰ ਇੱਕ ਚਾਕਰ ਗੋਬਿੰਦ ਕੇ ਜਥੇਦਾਰੀ ਹੈ ਦਾਸ, ਤੇ ਸਰਦਾਰ ਮੇਰੇ ਨਾਲ ਲਖਵੀਰ ਸਿੰਘ ਨੇ, ਹੋਰ ਸਾਡੀ ਪਾਰਟੀ ਦੇ ਸਿੰਘ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਸਾਹਿਬ ਦੀ ਪਾਰਟੀ ਤੋਂ, ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ, ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਜਦੋਂ ਪ੍ਰਸ਼ਾਸਨ ਦੇ ਨਾਲ ਗੱਲ ਕਰੀ, ਉਹਨਾਂ ਨੇ ਸਾਰੀ ਗੱਲ ਨੂੰ ਸੁਣਨ ਤੋਂ ਕਾਫੀ ਦੇਰ ਬਾਅਦ ਦੇ ਵਿੱਚ FIR ਜਿਹੜੀ ਆ ਉਹ ਕੱਟ ਕੇ ਉਹਦੀ ਕਾਪੀ ਦੇਤੀ ਸਰਦਾਰ ਸੁਖਵਿੰਦਰ ਸਿੰਘ ਨੂੰ, ਪਰ ਉਹਦੇ ਵਿੱਚ ਇੱਕ ਨਾਂ ਦੀ ਕਰੈਕਸ਼ਨ ਸੀਗੀ ਕਿਸੇ ਕਾਰਨ ਕਰਕੇ ਲਿਖਣ 'ਚ, ਚਮਨ ਹੰਸ ਦੀ ਜਗ੍ਹਾ ਰਮਨ ਹੰਸ ਲਿਖਿਆ ਗਿਆ। ਉਹਦੀ ਬਾਅਦ 'ਚ 161 ਦਾ ਸਪਲੀਮੈਂਟਰੀ ਬਿਆਨ ਲਾ ਕੇ ਉਹ 'ਚ ਕਰੈਕਸ਼ਨ ਕਰਨ ਤੋਂ ਬਾਅਦ, ਉਹਦਾ ਵੀ ਬਿਆਨ ਦੀ ਵੀ ਕਾਪੀ ਲੈਣ ਤੋਂ ਬਾਅਦ, ਉਹ ਚਮਨ ਹੰਸ ਜਿਹੜਾ ਹੈਗਾ ਪਾਸਟਰ ਜਿਹਨੇ ਇਹਨਾਂ ਨੂੰ ਇਹਨਾਂ ਦੇ ਨਾਲ ਕੀਤਾ, ਕੁੱਟਮਾਰ ਕੀਤੀ ਆ, ਦਾੜੀ ਪੁੱਟੀ ਹੈ ਤੇ ਕੇਸਕੀ ਦੀ ਬੇਅਦਬੀ ਕਰੀ ਆ, ਕੇਸਾਂ ਦੀ ਬੇਅਦਬੀ ਕਰੀ ਆ, ਉਹ ਪੁਲਿਸ ਹਿਰਾਸਤ ਦੇ ਵਿੱਚ ਹੈ। ਤੇ ਅਸੀਂ ਸਭ ਤੋਂ ਵੱਡਾ ਦੁਖਦਾਈ ਪੱਖ ਇਹ ਹੈ, ਜਦੋਂ ਡਿਪਟੀ ਸਾਹਿਬ ਨਾਲ ਗੱਲ ਕਰੀ ਉਹ ਕਹਿੰਦੇ ਅਸੀਂ ਇਹਦੇ ਤੇ ਪਰਚਾ ਦੇ ਦਿੰਦੇ ਹਾਂ, ਅਰੈਸਟ ਪਾ ਦਿੰਦੇ ਹਾਂ। ਉਹ ਚਮਨ ਹੰਸ ਦੇਖੋ ਹੁਣ ਇਹ ਗੱਲ ਸਮਝਣ ਯੋਗ ਹੈ, ਉਹਨੇ ਸਾਰੇ ਬੰਦੇ ਜਿਹੜੇ ਮੋਤਬਾਰ ਅੰਦਰ ਗਏ ਆ ਪੁਲਿਸ ਦੀ ਮਤਲਬ ਮੌਜੂਦਗੀ 'ਚ ਕਿਹਾ ਕਿ ਮੇਰੀ ਇਹ ਗਲਤੀ ਹੈ, ਮੈਂ ਗਲਤੀ ਦਾ ਮਤਲਬ ਵੀ ਉਹਨੇ ਇਹ ਕ੍ਰਾਈਮ ਕਰਿਆ, ਜੁਰਮ ਕਰਿਆ, ਤੇ ਇਹ ਗਲਤੀ ਹੈ ਸਾਡੀ ਤੇ ਅਸੀਂ ਮਾफ़ੀ ਮੰਗ ਲੈਂਦੇ ਹਾਂ। ਮਾਫੀ ਇੰਡੀਵਿਜੂਅਲ ਕਿਸੇ ਦੇ ਨਾਲ ਤੁਹਾਡਾ ਝਗੜਾ ਉਹਦੇ 'ਚ ਤੁਸੀਂ ਮੰਗ ਸਕਦੇ ਹੋ, ਜਦੋਂ ਕੋਈ ਕੌਮੀ ਮਸਲਾ ਆ ਜਾਂਦਾ ਹੈ ਉੱਥੇ ਹੁਣ ਸੁਖਵਿੰਦਰ ਸਿੰਘ ਇਸ ਮਸਲੇ ਨੂੰ ਹੱਲ ਕਰਾਉਣ ਵਾਸਤੇ ਕੌਮ ਪਿੱਠ ਤੇ ਖੜੀ ਹੈ। ਹੁਣ ਉਹਨੂੰ ਇਹ ਇਕੱਲਾ ਮਾਫੀ ਦੇ ਆਧਾਰ ਤੇ ਸੋਲਵ ਨਹੀਂ ਇਹ ਹੱਲ ਹੋ ਸਕਦਾ, ਕਿਉਂ ਕਰਕੇ ਇਹ ਦਿਨ ਪਰ ਦਿਨ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਸਿੱਖਾਂ ਦੀ ਕੁੱਟਮਾਰ ਦੇ ਮਾਮਲੇ ਵੱਧਦੇ ਜਾਂਦੇ ਆ। ਇਹੀਆਂ ਜਿਹੀਆਂ ਤਾਕਤਾਂ ਜਿਹੜੀਆਂ ਇਹ ਡੇਰਾਬਾਦ ਹੈ, ਇਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ, ਸਾਨੂੰ ਸੁਚੇਤ ਹੋਣਾ ਚਾਹੀਦਾ। ਔਰ ਮੇਰੀ ਇਹ ਨਿੱਜੀ ਤੌਰ ਤੇ ਅਪੀਲ ਹੈ ਵੀ ਕੋਈ ਵੀ ਸਿੱਖ ਭਾਈ ਆਪਣੇ, ਤੁਸੀਂ, ਮੈਂ ਨਹੀਂ ਕਹਿੰਦਾ ਤੁਸੀਂ ਬਹੁਤ ਵੱਡੇ ਸ਼ਸਤਰ ਤੋਪਾਂ ਖਰੀਦੋ, ਤੁਸੀਂ ਆਪਣੇ ਨਿੱਜੀ ਜਿਹੜੇ ਤੁਹਾਡੇ ਗੁਰੂ ਸਾਹਿਬ ਨੇ ਬਖਸ਼ੇ ਹੋਏ ਡੰਡਾ ਸੋਟਾ ਕਿਰਪਾਨ ਬਰਛਾ ਕਮੰਦ ਕੋਰੜਾ, ਇਹ ਜਿਹੜੇ ਤੁਹਾਡੇ ਰਵਾਇਤੀ ਸ਼ਸਤਰ ਆ ਉਹਨਾਂ ਨੂੰ ਧਾਰਨ ਕਰਕੇ ਰੱਖੋ। ਇੱਥੇ ਰੋਜ਼ ਕੁੱਟ ਖਾ ਕੇ ਆ ਜਾਣਾ, ਮੇਰੇ ਕੇਸ ਪੱਟ ਤੇ ਮੇਰਾ ਐਂ ਕਰਤਾ, ਇਕੱਲਾ ਬੰਦਾ ਕੋਈ ਡਿੱਗੇ ਆ ਗਿਆ ਬਾਈ ਸੁਖਵਿੰਦਰ ਸਿੰਘ, ਗਾਹਾਂ ਨੂੰ ਸੁਚੇਤ ਹੋਵੋ ਤੁਸੀਂ, ਮਤਲਬ ਇਹ ਤੋਂ ਬਚੋ ਕੁੱਟ ਖਾਣੀ। ਫਿਰ ਆਪਣੀ ਕੌਮ ਦਾ ਇਹ 'ਚ ਤਾਂ ਬੜਾ ਮੰਦਭਾਗਾ ਹੈ, ਇਹ ਬੇਅਦਬੀ ਵੀ ਮੰਦਭਾਗੀ ਹੈ, ਤੇ ਇਹ ਆਪਾਂ ਇਹਨਾਂ ਦਾ ਜਿੰਨਾ ਚਿਰ ਅਸੀਂ ਡਿਫੈਂਸਿਵ ਹੋਵਾਂਗੇ ਉਹਨਾਂ ਚਿਰ ਤੱਕ ਇਹ ਮਸਲਾ ਨਹੀਂ ਸੋਲਵ ਹੋਣਾ। ਸਾਨੂੰ ਇਹਨਾਂ ਦਾ, ਅਸੀਂ ਕਿਸੇ ਦੇ ਉੱਤੇ ਪਹਿਲ ਤਾਂ ਨਹੀਂ ਕਰਾਂਗੇ,
ਪਰ ਜਿਹੜਾ ਸਾਡੇ ਤੇ ਚੜ੍ਹ ਕੇ ਆਊਗਾ ਬਾਈ ਜੀ ਅਸੀਂ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਹਾਂ। ਅਸੀਂ ਇਹਦਾ ਮੂੰਹ ਤੋੜ ਜਵਾਬ ਦੇਵਾਂਗੇ ਫਿਊਚਰ ਦੇ ਵਿੱਚ ਅਸੀਂ। ਔਰ ਮੈਂ ਅਪੀਲ ਕਰਦਾ ਹਰ ਗੁਰਸਿੱਖ ਨੂੰ ਵੀ ਉਹ ਕਾਇਮ ਹੋਵੇ। ਜਿੱਥੇ ਵੀ ਤੁਹਾਨੂੰ ਲੱਗਦਾ ਕੋਈ ਰਾਤ ਨੂੰ ਘੇਰ ਲਿਆ, ਕਿਸੇ ਨਸ਼ੇੜੀ ਨੇ ਘੇਰ ਲਿਆ, ਕਿਸੇ ਹੋਰ ਲੱਲਾ ਭੱਬਾ ਜੋ ਵੀ ਹੈ ਉਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਜਿਹੜੀਆਂ ਵੀ ਸੰਗਤਾਂ ਆਈਆਂ ਸਾਰੀਆਂ ਦਾ ਬਹੁਤ ਬਹੁਤ ਧੰਨਵਾਦ। ਜਥੇਦਾਰ ਜੀ ਕੁਲਵਿੰਦਰ ਸਿੰਘ ਆਏ, ਸਾਹਿਬ ਲਖਬੀਰ ਸਿੰਘ, ਹੋਰ ਮੋਹਤਬਾਰ ਬੰਦੇ ਸਾਰੇ ਪੰਚਾਇਤ ਦੇ MC ਮੈਂਬਰ ਆਏ ਆ। ਥਾਣੇ ਵਾਲਿਆਂ ਨੇ ਵੀ ਜਿਹੜਾ ਓਵਰਆਲ ਉਹਨਾਂ ਦਾ ਸੀਗਾ ਡਿਪਟੀ ਸਾਹਿਬ ਦਾ, ਉਹਨਾਂ ਦਾ ਸਾਡੀ ਗੱਲ ਸੁਣਨ ਦਾ ਜਿਹੜਾ ਤਰੀਕਾ ਸੀ, FIR ਕਰਨੀ ਹੋਰ ਫਿਲਹਾਲ ਚੰਗਾ ਸੀਗਾ। ਬਾਕੀ ਤਫਤੀਸ਼ ਦੇ ਦੌਰਾਨ ਕਿਵੇਂ ਦੇ ਪੱਖ ਸਾਹਮਣੇ ਆਉਂਦੇ ਨੇ ਉਵੇਂ ਅਸੀਂ ਇਸ ਲੜਾਈ ਨੂੰ ਅੱਗੇ ਵਧਾਵਾਂਗੇ। ਇਹ ਜੀ ਕੱਲ ਸ਼ਾਮ ਨੂੰ ਮੈਂ ਖੇਤ ਨੂੰ ਗਿਆ ਜਦੋਂ ਪਾਣੀ ਪੂਣੀ ਦੇਖਣ, ਤੇ ਉਸ ਸਮੇਂ ਮੈਂ ਦੇਖਿਆ ਵੀ ਰਸਤੇ ਦੇ ਵਿੱਚ ਨਿਉ ਪੱਟੀ ਹੋਈ ਆ। ਤੇ ਮੈਂ ਦੇਖਿਆ ਵੀ ਇਹਨਾਂ ਨਿਉ ਪੱਟੀ ਆ ਵੀ ਅਸੀਂ ਤਾਂ ਹਾਜ਼ਰ ਨਹੀਂ ਸੀ, ਵੀ ਚਲੋ ਮੈਂ ਇਹਨੂੰ ਕਹਿ ਦਿੰਦਾ ਜਾ ਕੇ ਵੀ ਤੁਸੀਂ ਜੋ ਨਿਉ ਕੱਢਣੀ ਸੀ ਮਿਹਨਤੀ ਕਰਾ ਕੇ ਕੱਢਣੀ ਸੀ, ਵੀ ਰਸਤੇ ਦੇ ਵਿੱਚ ਨਿਉ ਆ। ਤੇ ਉਹ ਮੈਂ ਉਹਨਾਂ ਨਾਲ ਗੱਲ ਕਰਦਾ ਸੀ ਤੇ ਦੂਜੇ ਆ ਕੇ ਮੈਨੂੰ ਪੈ ਗਏ ਵੀ ਤੂੰ ਕਿਵੇਂ ਬੋਲਦਾ ਇਹਨੂੰ। ਤੇ ਉਹਨਾਂ ਨੇ ਮੇਰੇ ਨਾਲ ਹੱਥੋਂ ਪਾਈ ਹੋਈ, ਮੇਰੇ ਪੱਗ ਕੇਸ ਕੀ ਸੀ ਬੰਨੀ ਹੋਈ ਆਪਣਾ ਸਾਫ ਕੇਸਰੀ ਰੰਗ ਦਾ, ਉਹ ਉਤਰ ਗਿਆ। ਤੇ ਮੇਰੇ ਕੋਲ 5-7 ਬੰਦੇ 10 ਪੈ ਗਏ। ਉਹ ਇੱਕ ਗਿਣਤੀ 'ਚ ਤਾਂ ਮੈਂ ਕਹਿ ਨਹੀਂ ਸਕਦਾ, ਪਰ ਉਹ ਫਿਰ ਕਿਸੇ ਨੇ ਮੇਰੇ ਕੇਸ ਫੜ ਲਏ, ਕਿਸੇ ਨੇ ਹੱਥ ਥੱਲੇ ਪੈ ਗਿਆ, ਇੱਦਾਂ ਉਹਨਾਂ ਨੇ ਮੈਨੂੰ ਕੁੱਟਿਆ। ਫਿਰ ਉਸ ਤੋਂ ਬਾਅਦ ਅਸੀਂ ਬਾਅਦ 'ਚ ਹੋ ਕੇ ਇੱਕ ਵਾਰੀ ਬਾਹਰ ਆਏ, ਬਾਹਰ ਆ ਕੇ ਦੁਬਾਰਾ ਫਿਰ ਮੈਨੂੰ ਉਹਨਾਂ ਨੇ ਕੁੱਟਿਆ। ਮੈਂ ਇਕੱਲਾ ਸੀ, ਉਹ ਹੋਣਗੇ ਬੰਦੇ ਬਹੁਤ ਸੀ, ਕੁਝ ਹਟਾਉਣੇ ਵਾਲੇ ਵੀ ਸੀ, ਕੁਝ ਕੁੱਟਣ ਵਾਲੇ ਸੀ। ਮੌਕੇ ਤੇ ਇਕੱਲੇ ਹੀ ਦੇ ਉੱਥੇ ਉਸ ਹਾਂ ਮੈਂ ਇਕੱਲਾ ਸੀ। ਮੈਂ ਇਕੱਲਾ, ਮੈਂ ਕਹਿ ਨਹੀਂ ਗਿਆ ਸੀ ਉਹਨਾਂ ਨੂੰ, ਮੈਨੂੰ ਕਿਹੜਾ ਕੋਈ ਪਤਾ ਸੀ ਵੀ ਇਦਾਂ ਕੋਈ ਹਮਲਾ ਹੋਏਗਾ। ਮੈਂ ਤੁਹਾਨੂੰ ਕਹਿ ਨਹੀਂ ਗਿਆ ਸੀ ਵੀ ਤੁਸੀਂ ਇਹ ਮਿਹਨਤੀ ਕਰਾ ਕੇ ਮਤਲਬ ਕਰਨੀ ਸੀ, ਨਿਉ ਪੱਟਣੀ ਸੀ। ਘਟਨਾ ਇਹ ਸਾਰਿਆਂ ਨੂੰ ਪਤਾ ਹੀ ਕਿ ਜੇ ਕਿ ਸਿੱਖ ਦੀ ਦਸਤਾਰ ਲਾਈ ਕਿ ਜਿਹੜੀ ਦੇਖੋ 2 ਵਾਰੀ ਦਸਤਾਰ ਲਈ, ਕਿਉਂਕਿ ਜਿਹੜੀ ਬਾਣੇ ਦੀ ਬੇਅਦਬੀ ਕਰਨੀ ਬਹੁਤ ਮਾੜੀ ਗੱਲ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਕਿੰਨੀਆਂ ਬੇਅਦਬੀਆਂ ਹੋ ਰਹੀਆਂ ਪੰਜਾਬ 'ਚ, ਸਭ ਤੋਂ ਜ਼ਿਆਦਾ ਪੰਜਾਬ 'ਚ ਬੇਅਦਬੀ ਹੋਈ ਹੈ। ਜੇ ਸਾਡੇ ਸਿੱਖ ਪੰਜਾਬ 'ਚ ਹੀ ਸੇਫ ਨਹੀਂ ਹੈ, ਪੰਜਾਬ 'ਚ ਹੀ ਆਪਣੀ ਰਕਸ਼ਾ ਨਹੀਂ ਕਰ ਸਕਦੇ, ਜੇ ਸਾਡੀ ਸਿੱਖੀ ਦੀ ਬਦਨਾਮੀ ਹੋ ਰਹੀ ਹੈ, ਕੋਈ ਬਾਣਾ ਲਾ ਜੇ, ਕੋਈ ਸਾਡੀ ਦਸਤਾਰ ਲਾ ਜੇ, ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਪੰਜਾਬ ਦੇ ਵਿੱਚ। ਅਸੀਂ ਇਹੀ ਅਪੀਲ ਕਰਦੇ ਹਾਂ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੀ ਰਹਿ 'ਚ ਰਹੀਏ, ਮਰਜ਼ਾਦਾ 'ਚ ਰਹੀਏ। 10ਵੇਂ ਪਾਤਸ਼ਾਹ ਨੇ ਐਸਾ ਖਾਲਸਾ ਨਹੀਂ ਸਾਜਿਆ, ਸਿੱਖ ਕੌਮ ਐਸੀ ਨਹੀਂ ਸਾਜੀ ਵੀ ਲੋਕਾਂ ਕੋਲ ਛਿੱਤਰ ਖਾਂਦੀ ਫਿਰੇ। ਠੀਕ ਹੈ, ਅਸੀਂ ਜਿਵੇਂ ਇਹਨਾਂ ਨੇ ਬਹੁਤ ਵਧੀਆ ਬਾਬਿਆਂ ਨੇ ਬਚਨ ਕੀਤੇ ਆ ਵੀ ਅਸੀਂ ਤਿਆਰ ਰਹੀਏ, ਅਸੀਂ ਕਿਸੇ ਤੇ ਵਾਰ ਨਹੀਂ ਕਰਨਾ। ਪਰ ਜਿਹੜਾ ਸਾਡੇ ਬਾਣੇ ਦੀ ਬੇਅਦਬੀ ਕਰਦਾ, ਸਾਡੀ ਦਸਤਾਰ ਦੀ ਕਰਦਾ, ਸਿੱਖੀ ਦੀ ਕਰਦਾ, ਖਾਲਸਾ ਪੰਥ ਬਿਲਕੁਲ ਉਹਨੂੰ ਮਾਫ ਨਹੀਂ ਕਰੇਗਾ। ਇਹ ਭੁੱਲ ਜਾਣ ਵੀ ਅਸੀਂ ਮਾਫ ਕਰਾਂਗੇ, ਖਾਲਸੇ ਪੰਥ ਕੋ ਕੋਈ ਮਾਫੀ ਨਹੀਂ, ਬੇਅਦਬੀ ਵਾਸਤੇ ਕੋਈ ਮਾਫੀ ਨਹੀਂ ਅਸੀਂ ਕਰਾਂਗੇ।